ਪੰਜਾਬ ਸਰਕਾਰ ਭਾਵੇਂ ਪਿੰਡਾਂ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਲੱਖ ਦਾਅਵੇ ਕਰਦੀ ਹੈ, ਪਰ ਹੇਠਲੇ ਪੱਧਰ ਤੇ ਸੱਚਾਈ ਕੁਝ ਹੋਰ ਹੈ, ਜਿਸ ਦੀ ਤਾਜ਼ਾ ਮਿਸਾਲ ਪਿੰਡ ਮਾੜੀਗੋੜ ਸਿੰਘ ਦੇ ਸਰਕਾਰੀ ਮਿਡਲ ਸਕੂਲ ਤੋਂ ਮਿਲਦੀ ਹੈ, ਜਿੱਥੇ ਸਕੂਲ ਦੇ ਗਰਾਊਂਡ ਵਿੱਚ ਪਿੰਡ ਦਾ ਗੰਦਾ ਪਾਣੀ ਵੱਡੇ ਪੱਧਰ ਤੇ ਭਰ ਗਿਆ, ਜਿਸ ਦੇ ਚੱਲਦਿਆਂ ਇਹ ਮੈਦਾਨ ਆਪ ਛੱਪੜ ਦਾ ਰੂਪ ਧਾਰਨ ਕਰ ਗਿਆ ਅਤੇ ਬੱਚਿਆਂ ਨੂੰ ਸਕੂਲ ਆਉਣ ਜਾਣ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ, ਜਿਸ ਕਾਰਨ ਬੱਚੇ ਸਕੂਲ ਦੀ 8 ਫੁੱਟ ਉੱਚੀ ਕੰਧ ਤੇ ਪੌੜੀ ਲਗਾ ਕੇ ਸਕੂਲ ਅੰਦਰ ਦਾਖਲ ਹੋਣ ਲਈ ਮਜਬੂਰ ਨੇ। ਵਿਦਿਆਰਥੀਆਂ ਨੇ ਇਸ ਦੌਰਾਨ ਕਿਹਾ ਕਿ ਉਹ ਪਹਿਲਾਂ ਪੌੜੀ ਲਗਾ ਕੇ ਕੰਧ ਤੇ ਚੜ੍ਹੇ ਅਤੇ ਫਿਰ ਉਸ ਤੋਂ ਬਾਅਦ ਪੌੜੀ ਸਕੂਲ ਦੇ ਅੰਦਰ ਲਗਾ ਕੇ ਉਤਰੇ ਵੀ। ਇਸ ਦੌਰਾਨ ਜਿੱਥੇ ਪਰੇਸ਼ਾਨੀ ਆ ਰਹੀ ਹੈ, ਉੱਥੇ ਹੀ ਕਈ ਵਾਰ ਬੱਚੇ ਡਿੱਗ ਵੀ ਜਾਂਦੇ ਨੇ। ਉਹਨਾਂ ਨੇ ਮੰਗ ਕੀਤੀ ਕਿ ਸਕੂਲ ਵਿੱਚੋਂ ਗੰਦਾ ਪਾਣੀ ਕਢਵਾ ਕੇ ਉਹਨਾਂ ਨੂੰ ਰਾਹਤ ਦਿਵਾਈ ਜਾਵੇ, ਕਿਉਂਕਿ ਮੈਦਾਨ ਵਿੱਚ ਖੜਾ ਗੰਦਾ ਪਾਣੀ ਬਦਬੂ ਮਾਰ ਰਿਹਾ ਹੈ ਅਤੇ ਇਸ ਗੰਦੇ ਪਾਣੀ ਨਾਲ ਉਹਨਾਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਮੇਰਾ ਨਾਮ ਜਰਮਨਦੀਪ ਸਿੰਘ। ਤੇ ਤੁਹਾਨੂੰ ਕੀ ਮੁਸ਼ਕਿਲ ਆ ਸਕੂਲ 'ਚ? ਜੀ ਅਸੀਂ 7-8 ਫੁੱਟ ਉੱਚੀਆਂ ਕੰਧਾਂ ਤੋਂ ਪੌੜੀ ਲਾ ਕੇ ਉਤਰਦੇ ਆ। ਇਹਦੇ ਵਿੱਚ ਕੋਈ ਸੱਟ ਵੀ ਲੱਗ ਸਕਦੀ, ਬਹੁਤ ਪਾਣੀ ਆ ਗਿਆ ਸਕੂਲ ਵਿੱਚ। ਉਹ ਉਧਰ ਬਹੁਤ ਪਾਣੀ ਆ ਵਿੱਚ ਦੀ, ਜੇ ਕੋਈ ਬੱਚਾ ਨੰਗੇ ਬਿਮਾਰ ਵੀ ਪੈ ਸਕਦਾ। ਕੰਧਾਂ ਟੱਪਣ ਦਾ ਮੇਨ ਮਕਸਦ ਕੀ ਹੈ? ਕੰਧ ਟੱਪ ਕੇ ਕਿਉਂ ਆਉਂਦੇ ਤੁਸੀਂ? ਕਿਉਂਕਿ ਇੱਧਰ ਪਾਣੀ ਲੰਘਿਆ ਨਹੀਂ ਜਾਂਦਾ, ਬਹੁਤ ਜ਼ਿਆਦਾ ਪਾਣੀ। ਤੇ ਪਾਣੀ ਕਿਹੜੇ ਪਾਸੋਂ ਆਇਆ? ਪਾਣੀ ਜੀ ਛੱਪੜ ਵਿੱਚੋਂ ਆਇਆ ਜੀ, ਕਿਸੇ ਨੇ ਤੇ ਤੁਸੀਂ ਕੀ ਮੰਗ ਕਰਦੇ ਜੀ? ਅਸੀਂ ਆਨੇ ਆ ਵੀ ਸਾਡੇ ਸਕੂਲ ਸਾਫ਼ ਹੋ ਜੇ। ਸਕੂਲ ਅਧਿਆਪਕ ਮਹਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਇੱਥੇ 60 ਵਿਦਿਆਰਥੀ ਪੜ੍ਹਦੇ ਨੇ ਅਤੇ ਉਹਨਾਂ ਸਮੇਤ ਸਕੂਲ ਵਿੱਚ 4 ਅਧਿਆਪਕ ਤੈਨਾਤ ਨੇ। ਸਕੂਲ ਵਿੱਚ ਗੰਦਾ ਪਾਣੀ ਇਕੱਠਾ ਹੋਣ ਕਰਕੇ ਉਹਨਾਂ ਨੂੰ ਕਿਰਾਏ ਤੇ ਪੌੜੀ ਲਿਆਉਣੀ ਪਈ ਤਾਂ ਜੋ ਵਿਦਿਆਰਥੀ ਸਕੂਲ ਵਿੱਚ ਦਾਖਲ ਹੋ ਕੇ ਆਪਣਾ ਪੇਪਰ ਦੇ ਸਕਣ। ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਵਿੱਚ LCD ਇਨਵਰਟਰ, ਬੈਟਰੀ, ਪੱਖਾ ਅਤੇ ਪਾਣੀ ਵਾਲੀ ਮੋਟਰ ਦਾ ਸਮਾਨ ਵੀ ਚੋਰੀ ਹੋ ਚੁੱਕਾ ਹੈ। ਸਰ ਸਕੂਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਤਾਂ ਇਹ ਹੈ ਕਿ ਜਿਹੜਾ ਕੰਧ ਦੇ ਨਾਲ ਜਿਹੜਾ ਛੱਪੜ ਹੈ, ਉਹ ਕੰਧ ਤੋੜ ਕੇ ਜਿਹੜਾ ਸਾਰਾ ਛੱਪੜ ਦਾ ਪਾਣੀ ਹੈ ਉਹ ਸਾਰੇ ਸਕੂਲ ਦੇ ਵਿਹੜੇ ਵਿੱਚ ਖਿਲਰ ਗਿਆ, ਜਿਹਦੇ ਕਰਕੇ ਬੱਚਿਆਂ ਨੂੰ ਤੇ ਸਾਰੇ ਸਟਾਫ ਨੂੰ ਸਕੂਲ ਦੇ ਅੰਦਰ ਆਉਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ। ਬਾਕੀ ਜਿਹੜੀ ਸਾਡੀ ਮਿਡ ਡੇ ਮੀਲ ਵਾਲੀ ਰਸੋਈ ਹੈ, ਇਹ ਛੱਪੜ ਦਾ ਗੰਦਾ ਸੀਵਰੇਜ ਵਾਲਾ ਲੋਕਾਂ ਦੀ ਗੰਦਗੀ ਵਾਲਾ ਪਾਣੀ ਜਮਾਂ ਬਿਲਕੁਲ ਮਿਡ ਡੇ ਮੀਲ ਵਾਲਾ ਜਿਹੜਾ ਸਾਡਾ ਖਾਣਾ ਬਣਦਾ ਹੈ ਉਹਦੇ ਬਿਲਕੁਲ ਨਾਲ ਆ ਗਿਆ, ਬਹੁਤ ਬਦਬੂ ਮਾਰਦੀ ਹੈ। ਤੇ ਦਿੱਕਤ ਸਾਰਿਆਂ ਨਾਲੋਂ ਵੱਡੀ ਇਹ ਹੈ ਕਿ ਪ੍ਰੀ ਬੋਰਡ ਦੇ ਜਿਹੜੇ ਐਗਜ਼ਾਮ ਚੱਲ ਰਹੇ ਹੈ ਤੇ ਹੁਣ ਬੱਚਿਆਂ ਨੂੰ ਐਂਟਰ ਕਰਾਉਣ ਵਾਸਤੇ ਅਸੀਂ ਉਧਰ ਦੇਖੋ ਪੌੜੀ ਲਾਈ ਹੋਈ ਹੈ, ਉਹ ਪੌੜੀ ਰਾਹੀਂ ਬੱਚਿਆਂ ਨੂੰ ਅਸੀਂ ਐਂਟਰ ਕਰਾਉਣੇ ਆ। ਨਹੀਂ ਸਰ, ਅਸੀਂ ਸਾਰੇ ਪਿੰਡ ਵਾਸੀਆਂ ਨੂੰ ਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੋਇਆ ਇਹਦੇ ਬਾਰੇ ਵਿੱਚ। ਅਸੀਂ ਇਹੀ ਮੰਗ ਕਰਦੇ ਹਾਂ ਜੀ, ਜਿਹੜਾ ਹੈਗਾ ਸਭ ਤੋਂ ਜਿਹੜੀ ਮੇਨ ਸਮੱਸਿਆ ਹੈਗੀ ਆ, ਇਹਨੂੰ ਹੱਲ ਕੀਤਾ ਜਾਵੇ। ਗੰਦਾ ਪਾਣੀ ਦੇਖੋ ਸਰ, ਜੇ ਜ਼ਿਆਦਾ ਦੇਰ ਤੱਕ ਇਹ ਗੰਦਾ ਪਾਣੀ ਖੜਾ ਰਿਹਾ ਤੇ ਇਹਦੇ ਉੱਤੇ ਮੱਖੀ ਮੱਛਰ ਪੈਦਾ ਹੋਣਗੇ ਤੇ ਬਿਮਾਰੀਆਂ ਵੀ ਫੈਲ ਸਕਦੀਆਂ ਸਰ। ਇਸ ਸੰਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਫਿਲਹਾਲ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਸੰਬੰਧਿਤ ਅਧਿਕਾਰੀਆਂ ਕੋਲੋਂ ਇਸ ਬਾਰੇ ਜਾਣਕਾਰੀ ਲੈਣਗੇ। ਕਸਬਾ ਭਿੱਖੀਵਿੰਡ ਦੇ ਨਜ਼ਦੀਕ ਪਿੰਡ ਮਾੜੀਗੋੜ ਸਿੰਘ ਵਿਖੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਮੁੱਖ ਗੇਟ ਦੇ ਅੱਗੇ ਵੱਡਾ ਮੈਦਾਨ ਹੈ, ਜਦੋਂ ਕਿ 200 ਮੀਟਰ ਅੱਗੇ ਵਿਦਿਆਰਥੀਆਂ ਦੇ ਬੈਠਣ ਲਈ ਕਮਰੇ ਬਣੇ ਹੋਏ ਨੇ। ਸਕੂਲ ਦੇ ਸਾਰੇ ਮੈਦਾਨ ਵਿੱਚ ਨੇੜਲੇ ਪਿੰਡ ਦੇ ਛੱਪੜ ਦਾ ਗੰਦਾ ਪਾਣੀ ਦਾਖਲ ਹੋ ਗਿਆ। ਸਕੂਲ ਵਿੱਚ ਪੇਪਰ ਚੱਲਦੇ ਹੋਣ ਕਰਕੇ ਅਧਿਆਪਕਾਂ ਨੂੰ ਵੀ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਵਿੱਚ ਹਾਜ਼ਰ ਹੋਣਾ ਪਿਆ, ਜਦੋਂ ਕਿ ਵਿਦਿਆਰਥੀ ਮੁੱਖ ਸੜਕ ਵਾਲੇ ਪਾਸਿਓਂ ਪਾਣੀ ਵਾਲੀ ਟੈਂਕੀ ਨੇੜਲੀ 8 ਫੁੱਟ ਉੱਚੀ ਕੰਧ ਨੂੰ ਪੌੜੀ ਲਗਾ ਕੇ ਸਕੂਲ ਵਿੱਚ ਦਾਖਲ ਹੋਏ ਅਤੇ ਪੇਪਰ ਦਿੱਤਾ। ਹਾਲਾਂਕਿ ਇਸ ਦੌਰਾਨ ਲੜਕੀਆਂ ਨੂੰ ਪੌੜੀ ਰਾਹੀਂ ਕੰਧ ਟੱਪ ਕੇ ਸਕੂਲ ਵਿੱਚ ਦਾਖਲ ਹੋਣ ਲਈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਜ਼ TV, ਆਸਟ੍ਰੇਲੀਆ।